ਜਿਹੜੇ ਚੋਰ ਡਾਕੂ ਹੁੰਦੇ ਨੇ ਉਹ ਦਿਮਾਗ ਦੇ ਏਡੇ ਤੇਜ਼ ਨਹੀਂ ਹੁੰਦੇ, ਲੇਕਿਨ ਜਿਹੜੇ ਫਰਾਡੀਏ ਹੁੰਦੇ ਨੇ ਉਹ ਆਮ ਆਦਮੀ ਤੋਂ ਤੇਜ਼ ਹੁੰਦੇ ਨੇ। ਵਾਹ। ਜਿਹੜਾ ਉਹਨਾਂ ਦਾ IQ ਲੈਵਲ ਹੈ ਜਾਂ ਸੋਚਣ ਦਾ ਲੈਵਲ ਹੈ ਉਹ ਆਮ ਲੈਵਲ ਤੋਂ ਉੱਤੇ ਹੁੰਦਾ ਹੈ। ਅਸੀਂ ਗਲੀ ਗਲੀ ਦੇ ਵਿੱਚ ਜਾ ਕੇ ਯੂਨੀਅਨ ਕੌਂਸਲ ਦੇ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਇਕੱਠਾ ਕੀਤਾ ਹੈ ਔਰ ਇੱਕ ਮੁਹਿੰਮ ਚਲਾਈ ਹੈ ਕਿ ਮਨਸ਼ਿਆਤ ਫਰੋਸ਼ੀ ਨੂੰ, ਪਤੰਗਬਾਜ਼ੀ ਨੂੰ, ਹਵਾਈ ਫਾਇਰਿੰਗ ਨੂੰ ਖਤਮ ਕੀਤਾ ਜਾਏ ਜੀ। ਅਸੀਂ ਇਹਦੇ ਲਈ ਰੈਲੀਆਂ ਦਾ ਇਨਕਾਦ ਕੀਤਾ ਹੈ। ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਲੋਕਾਂ ਨੂੰ, ਬੱਚਿਆਂ ਨੂੰ, ਜਿਹੜੇ ਸਾਡੇ ਇਹ ਸਰਮਾਇਆ ਨੇ ਜਿਨ੍ਹਾਂ ਤੱਕ ਮਨਸ਼ਿਆਤ ਜਾ ਰਹੀ ਹੈ, ਉਹਨਾਂ ਨੂੰ ਅਗਾਹੀ ਮੁਹਿੰਮ ਦਿੱਤੀ ਹੈ। ਪੁਲਿਸ ਨੇ ਐਜ਼ ਏ ਸਰਵਿਸ, ਐਜ਼ ਏ ਡਿਪਾਰਟਮੈਂਟ ਇੱਕ ਆਪਣੇ ਆਪ ਨਾਲ ਵਾਅਦਾ ਕਰ ਲਿਆ ਹੈ ਕਿ ਇਹ ਜਿਹੜੇ ਸ਼ਹਿਰੀ ਨੇ, ਇਹਨਾਂ ਦੇ ਬੱਚੇ ਜਿਹੜੇ ਨੇ ਸਾਡੇ ਬੱਚੇ ਨੇ, ਇਹਨਾਂ ਨੂੰ ਮਨਸ਼ਿਆਤ ਤੋਂ ਪਾਕ ਕਰਨਾ ਹੈ। ਜਿਹੜੇ ਇਹਨਾਂ ਮਾਮਲਾਤ ਤੋਂ ਬਾਅਦ ਉਹਨਾਂ ਵਾਲਦੈਨ ਦੀਆਂ ਅੱਖਾਂ 'ਚ ਜਿਹੜੇ ਆਂਸੂ ਸਨ ਖੁਸ਼ੀ ਦੇ, ਔਰ ਜਿਹੜੀ ਬੱਚੇ ਨਾਲ ਮੁਹੱਬਤ ਉਹਨਾਂ ਤੋਂ ਜ਼ਾਹਰ ਹੋ ਰਹੀ ਸੀ, ਉਹ ਕਾਬਲੇ ਦੀਦ ਸੀ। ਸਾਡਾ ਇਹ ਇਨਾਮ ਹੈ। IG ਸਾਹਿਬ ਨੇ, ਉਹਨਾਂ ਨੇ ਬੁਲਟ ਪ੍ਰੂਫ ਜੈਕਟਾਂ, ਹੈਲਮਟ ਔਰ ਇਸ ਤੋਂ ਇਲਾਵਾ ਜਿਹੜੀਆਂ ਟਾਰਚਾਂ ਇਹ ਹਰ ਇੱਕ ਨੂੰ ਇਸ਼ੂ ਕਰ ਦਿੱਤੀਆਂ ਨੇ। ਹੁਣ ਇਹ ਸਾਡਾ ਇੱਕ ਥਾਣਾ ਹੈ, ਤੁਸੀਂ ਸਾਡੇ ਥਾਣੇ ਆਏ ਹੋ, ਤੁਸੀਂ ਇਹਨੂੰ ਵਿਜ਼ਿਟ ਕਰੋ। ਇਹਦੇ 'ਚ ਬਿਲਕੁਲ ਉਹ ਸਹੂਲਤਾਂ ਮੁਯੱਸਰ ਨੇ ਜਿਹੜੀਆਂ ਤੁਹਾਨੂੰ ਅਮਰੀਕਾ ਜਾਂ ਇੰਗਲੈਂਡ ਦੇ ਵਿੱਚ ਲੱਭਣਗੀਆਂ। ਇਸ ਟਾਈਮ ਲਾਈਨ ਨੂੰ ਬਰਕਰਾਰ ਰੱਖਿਆ ਹੋਇਆ IG ਸਾਹਿਬ ਦੀ ਸੁਪਰਵਿਜ਼ਨ 'ਚ। ਸਾਡੇ CPO ਸਾਹਿਬ ਨੇ ਇਹਨੂੰ ਬੜਾ ਸਖਤ ਮੋਨੀਟਰ ਕੀਤਾ ਹੋਇਆ। ਹਰ ਬੰਦੇ ਦੀ ਫੌਰੀ FIR ਦਰਜ ਹੁੰਦੀ ਹੈ, ਤਫਤੀਸ਼ ਦਰਜ ਹੁੰਦੀ ਹੈ। ਸਾਡੇ SP ਸਾਹਿਬਾਨ, ਸਾਡੇ CPO ਸਾਹਿਬ ਔਰ ਸਾਡੇ ਜਿੰਨੇ ਵੱਡੇ ਅਫਸਰਾਨ ਨੇ, ਉਹਨਾਂ ਦੀ ਵੀ ਰੂਟੀਨ ਕਮ ਸੇ ਕਮ ਮਿਨੀਮਮ 16 ਘੰਟੇ ਡਿਊਟੀ ਦੀ ਹੈ। ਵਾਹ। ਔਰ ਇਹ ਸਾਰੀ ਐਫਰਟ ਕਾਹਦੇ ਲਈ ਹੈ? ਇਹ ਸਾਰੀ ਐਫਰਟ ਆਵਾਮ ਲਈ ਹੈ। ਪੁਲਿਸ ਅਫਸਰ ਤੇ ਆਪਣੀ ਮੁਕੰਮਲ ਜ਼ਿੰਦਗੀ ਇਸ ਮਹਿਕਮੇ ਨੂੰ, ਲੋਕਾਂ ਨੂੰ ਦੇ ਰਿਹਾ ਔਰ ਬਦਲੇ 'ਚ ਉਹਦੇ ਬੱਚਿਆਂ ਨੂੰ ਜਾਂ ਉਹਨੂੰ ਉਹਦੇ ਪੇ ਬੈਕ ਹੀ ਨਹੀਂ ਮਿਲ ਰਿਹਾ। ਤੁਸੀਂ ਦੇਖੋ ਕਿ ਅਗਰ ਈਦ ਆ ਗਈ ਹੈ ਤੇ ਪੁਲਿਸ ਅਫਸਰ ਜਿਹੜਾ ਨਾ ਉਹ ਮਸਜਿਦ ਦੇ ਬਾਹਰ ਖੜਾ ਹੈ। ਅਗਰ ਬੱਚਿਆਂ ਨੂੰ ਕ੍ਰਿਸਮਸ ਦੀਆਂ ਛੁੱਟੀਆਂ ਨੇ ਤੇ ਅਸੀਂ ਚਰਚ ਦੇ ਬਾਹਰ ਖੜੇ ਹਾਂ। ਅਗਰ 9ਵੀਂ 10ਵੀਂ ਮੁਹਰਮ ਆ ਗਈ ਹੈ, ਸਭ ਨੂੰ ਛੁੱਟੀ ਹੈ ਤੇ ਅਸੀਂ ਆਪਣੇ ਮਜਾਲਸ ਦੇ ਵਿੱਚ ਸ਼ਰੀਕ। ਇਹਨਾਂ ਦਾ ਵਾਲਦ ਚੰਦ ਦਿਨ ਪਹਿਲੇ ਐਕਸੀਡੈਂਟ 'ਚ ਬਿਮਾਰ ਹੈ। ਉਹ ਹਸਪੀਟਲ ਤੋਂ ਵਾਪਸ ਆਇਆ, ਕਮਾ ਨਹੀਂ ਸਕਦਾ। 4 ਛੋਟੀਆਂ ਬੱਚੀਆਂ ਨੇ ਤੇ ਵਾਲਦਾ ਹੈ। ਇੱਕ ਬੱਚੀ ਨੇ ਜੁਰਤ ਕੀਤੀ ਹੈ 15 ਤੇ ਕਾਲ ਕਰਨ ਦੀ। ਪਿਆਰੇ ਵੇਖਣ ਵਾਲਿਓ, ਸਾਡੇ ਸ਼ਹਿਰ ਗੁਜਰਾਂਵਾਲਾ ਦੇ ਥਾਣਾ ਸੈਟਲਾਈਟ ਟਾਊਨ ਦੇ ਇਲਾਕੇ ਦੇ ਵਿੱਚ ਇੱਕ ਸ਼ਰਾਬ ਫਰੋਸ਼ ਮੁਲਜ਼ਮ ਥਾਣਾ ਸੈਟਲਾਈਟ ਟਾਊਨ ਪੁਲਿਸ ਨੇ ਗ੍ਰਿਫਤਾਰ ਕੀਤਾ, ਜਿਹਦੇ ਨਾਲ ਦੇ ਸਾਥੀਆਂ ਨੇ ਬੜੀ ਚਾਲਾਕੀ ਦੇ ਨਾਲ, ਬੜੀ ਹੋਸ਼ਿਆਰੀ ਦੇ ਨਾਲ ਉਸ ਮੁਲਜ਼ਮ ਦੇ ਜਾਲੀ ਤੇ ਬੋਗਸ ਜ਼ਮਾਨਤੀ ਮੁਚਲਕੇ ਤਿਆਰ ਕਰਕੇ ਤੇ ਥਾਣੇ ਤੋਂ ਉਸ ਮੁਲਜ਼ਮ ਨੂੰ ਛੁਡਵਾ ਲਿਆ। ਇਹ ਮੁਲਜ਼ਮ ਪੁਲਿਸ ਨੇ ਕਿਸ ਤਰ੍ਹਾਂ ਗ੍ਰਿਫਤਾਰ ਕੀਤਾ, ਇਹ ਕਿਸ ਤਰ੍ਹਾਂ ਇਹਦੇ ਸਾਥੀਆਂ ਇਹਨੂੰ ਛੁਡਵਾਇਆ ਤੇ ਕਿਸ ਤਰ੍ਹਾਂ ਚੰਦ ਹੀ ਘੰਟਿਆਂ ਦੇ ਵਿੱਚ ਦੁਬਾਰਾ ਫੇਰ SHO ਥਾਣਾ ਸੈਟਲਾਈਟ ਟਾਊਨ ਤੇ ਉਹਨਾਂ ਦੀ ਟੀਮ ਨੇ ਨਾ ਸਿਰਫ ਇਸ ਮੁਲਜ਼ਮ ਨੂੰ ਦੁਬਾਰਾ ਜ਼ੇਰੇ ਦਾਮ ਲੈਣ ਦਾ ਇਹਨੂੰ ਗ੍ਰਿਫਤਾਰ ਕਰ ਲਿਆ, ਬਲਕਿ ਉਹਦੇ ਸਾਥੀ ਉਹ ਫਰਾਡੀਏ ਜਿਨ੍ਹਾਂ ਨੇ ਕਿ ਉਹਨੂੰ ਛੁਡਵਾਉਣ ਵਿੱਚ ਅਹਿਮ ਕਿਰਦਾਰ ਅਦਾ ਕੀਤਾ ਸੀ, ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਆਓ ਇਹ ਸਾਰੀ ਗੱਲਬਾਤ ਤੁਹਾਨੂੰ SHO ਥਾਣਾ ਸੈਟਲਾਈਟ ਟਾਊਨ ਚੌਧਰੀ ਮੁਹੰਮਦ ਸ਼ਕਰੁੱਲਾ ਹੋਰਾਂ ਦੇ ਮੂੰਹੋਂ ਤੁਹਾਨੂੰ ਸੁਣਵਾਉਂਦੇ ਹਾਂ ਤੇ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਉਂਦੇ ਹਾਂ। अस्सलाम वालेकुम जी। वालेकुम सलाम, क्या हाल है डॉक्टर साहब जी? अल्लाह पाक दा एहसान है। SHO साहब, ये बड़ी अजीब एक गल हुई कि तुसी मुलजम एक फड़िया और देखो कि वो
ਇਲਾਕਾ ਮੈਜਿਸਟ੍ਰੇਟ ਸਾਹਿਬ ਜਿਹੜੇ ਨੇ ਤੁਹਾਡੇ ਥਾਣੇ ਦੇ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਿਬ, ਉਹਨਾਂ ਦੀ ਮੋਹਰ ਅਦਾਲਤ ਔਰ ਉਹਨਾਂ ਦੇ ਦਸਤਖਤਾਂ ਦੇ ਨਾਲ ਬਕਾਇਦਾ ਉਹਨੇ ਮਚਲਕੇ ਤਿਆਰ ਕੀਤੇ ਔਰ ਤੁਹਾਡੇ ਕੋਲੋਂ ਸਕਿਪ ਹੋ ਗਿਆ, ਨਿਕਲ ਗਿਆ। ਉਹ ਬਾਅਦ ਅਸਾਂ ਤੁਸੀਂ ਉਹਨੂੰ ਕਿਵੇਂ ਫੜਿਆ ਉਹ ਵੀ ਦੱਸੋ, ਤੇ ਇਹ ਵੀ ਦੱਸੋ ਕਿ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਹ ਜਾਲੀ ਮਚਲਕੇ ਨੇ। ਤੁਸੀਂ ਤੇ ਉਹਨੂੰ ਛੱਡ ਦਿੱਤਾ ਸੀ ਕਿਉਂਕਿ ਰੂਟੀਨ 'ਚ ਤੁਹਾਨੂੰ ਕੋਰਟ ਦਾ ਆਰਡਰ ਆਇਆ, ਤੁਸੀਂ ਮੁਲਜ਼ਮ ਛੱਡ ਦਿੱਤਾ। ਗੱਲ ਇਸ ਤਰ੍ਹਾਂ ਹੈ ਕਿ ਸਾਡੇ ਕੋਲ ਸਜਾਵਲ ਨਾਮੀ ਇੱਕ ਸ਼ਰਾਬ ਫਰੋਸ਼ ਸੀ ਜੀ, ਸ਼ਰਾਬ ਫਰੋਸ਼ੀ ਕਰਦਾ ਸੀ। ਪੁਲਿਸ ਨੇ ਉਹਨੂੰ ਰੰਗੇ ਹੱਥੋਂ ਫੜਿਆ ਔਰ ਉਹਦੇ ਤੇ ਮੁਕੱਦਮਾ ਦਰਜ ਕੀਤਾ ਜੀ। ਮੁਕੱਦਮਾ ਦਰਜ ਕਰਕੇ ਇਲਾਕਾ ਮੈਜਿਸਟ੍ਰੇਟ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ, ਜਿਹੜਾ ਰੂਟੀਨ ਦੇ ਵਿੱਚ ਜੱਜ ਸਾਹਿਬ ਨੇ ਉਹਨੂੰ ਜੁਡੀਸ਼ੀਅਲ ਦਾ ਹੁਕਮ ਸਾਦਰ ਫਰਮਾਇਆ। ਅਸੀਂ ਉਸ ਬੰਦੇ ਨੂੰ ਲੈ ਕੇ ਅਦਾਲਤ 'ਚੋਂ ਬਾਹਰ ਨਿਕਲੇ ਹਾਂ ਤੇ ਇੱਕ ਸ਼ਖਸ ਜਿਹਨੇ ਆਪਣੇ ਆਪ ਨੂੰ ਵਕੀਲ ਦਾ ਮੁਨਸ਼ੀ ਜ਼ਾਹਿਰ ਕੀਤਾ, ਉਹ ਸਾਡੇ ਕੋਲ ਆਇਆ ਤੇ ਉਹਨੇ ਮਚਲਕਾ ਪੇਸ਼ ਕੀਤਾ ਜਿਹਦੇ ਦੇ ਉੱਤੇ ਮੋਹਰ ਵੀ ਲੱਗੀ ਸੀ ਔਰ ਜੱਜ ਸਾਹਿਬ ਦੇ ਸਾਈਨ, ਕਿਉਂਕਿ ਹੁਣ ਤੇ ਪਤਾ ਲੱਗ ਗਿਆ ਕਿ ਉਹ ਗਲਤ ਸਾਈਨ ਨੇ, ਲੇਕਿਨ ਉਸ ਵਕਤ ਇਸ ਤਰ੍ਹਾਂ ਹੀ ਮਾਲੂਮ ਹੁੰਦਾ ਸੀ ਕਿ ਜੱਜ ਸਾਹਿਬ ਦੇ ਅਸਲ ਸਾਈਨ ਨੇ। ਔਰ ਜਦੋਂ ਇੱਕ ਸਰਕਾਰੀ ਕਾਗਜ਼ ਸਾਨੂੰ ਮਿਲ ਗਿਆ ਤੇ ਸਾਡੇ ਥਾਣੇਦਾਰ ਨੇ ਉਹ ਕਾਗਜ਼ ਵੇਖ ਕੇ ਤੇ ਮੁਲਜ਼ਮ ਨੂੰ ਰਿਹਾ ਕਰ ਦਿੱਤਾ। ਇਹਦੇ 'ਚ ਕੋਈ ਅਚੰਭੇ ਵਾਲੀ ਗੱਲ ਨਹੀਂ ਸੀ, ਇਹ ਇੱਕ ਰੂਟੀਨ ਦਾ ਮਾਮਲਾ ਹੈ। ਸਰ ਸਰਕਾਰੀ ਪਰਫਾਰਮਾ ਉੱਤੇ ਮੋਹਰ ਅਦਾਲਤ ਲੱਗੀ ਹੋਈ, ਸਾਈਨ ਹੋਇਆ ਤੇ ਤੁਸੀਂ ਤੇ ਕਰ ਦੇਣਾ ਸੀ। ਜੀ ਬਿਲਕੁਲ ਇਸੇ ਤਰ੍ਹਾਂ ਹੀ ਗੱਲ ਹੋਈ ਜੀ। ਮੈਂ ਤੁਹਾਨੂੰ ਇੱਕ ਗੱਲ ਇੱਥੇ ਦੱਸਦਾ ਜਾਵਾਂ ਕਿ ਮੁਲਜ਼ਮਾਨ ਦੀ ਮੁਖਤਲਿਫ ਕੈਟਾਗਰੀ ਹੁੰਦੀ ਹੈ। ਜੀ ਜੀ। ਜਿਹੜੇ ਚੋਰ ਡਾਕੂ ਹੁੰਦੇ ਨੇ ਉਹ ਦਿਮਾਗ ਦੇ ਏਡੇ ਤੇਜ਼ ਨਹੀਂ ਹੁੰਦੇ, ਲੇਕਿਨ ਜਿਹੜੇ ਫਰਾਡੀਏ ਹੁੰਦੇ ਨੇ ਉਹ ਆਮ ਆਦਮੀ ਤੋਂ ਤੇਜ਼ ਹੁੰਦੇ ਨੇ। ਵਾਹ। ਜਿਹੜਾ ਉਹਨਾਂ ਦਾ ਆਈਕਿਊ ਲੈਵਲ ਹੈ ਜਾਂ ਸੋਚਣ ਦਾ ਲੈਵਲ ਹੈ ਉਹ ਆਮ ਲੈਵਲ ਤੋਂ ਉੱਤੇ ਹੁੰਦਾ ਹੈ। ਉਹਨਾਂ ਦਾ ਜਿਹੜਾ ਕੌਨਫੀਡੈਂਸ ਲੈਵਲ ਹੁੰਦਾ ਹੈ ਉਹ ਇੱਕ ਆਮ ਸ਼ਹਿਰੀ ਤੋਂ ਉੱਤੇ ਹੁੰਦਾ ਹੈ। ਤਾਂ ਹੀ ਤੇ ਲੋਕ ਸਰ ਉਹਨਾਂ ਦੇ ਧੋਖੇ 'ਚ ਆ ਜਾਂਦੇ ਨੇ। ਹਾਂਜੀ। ਉਹ ਜਦੋਂ ਬਾਅਦ ਦਾ ਅਸੀਂ ਉਹ ਮੁਚਲਕੇ ਦੀ ਤਸਦੀਕ ਕਰਵਾਈ, ਜਿਹੜਾ ਸਾਡਾ ਮਤਲਬ ਫਰਜ਼ ਬਣਦਾ, ਜਦੋਂ ਰੂਟੀਨ 'ਚ ਅਦਾਲਤ 'ਚ ਚੈੱਕ ਹੋਇਆ ਮੁਚਲਕਾ ਤੇ ਪਤਾ ਚੱਲਾ ਜੀ ਕਿ ਇਹ ਤੇ ਮੁਚਲਕਾ ਹੀ ਝੂਠਾ ਹੈ, ਕਿਉਂਕਿ ਉਹਦਾ ਅੰਦਰਾਜ ਅਦਾਲਤ 'ਚ ਮੌਜੂਦ ਹੀ ਨਹੀਂ ਸੀ। ਉਹ ਫਿਰ ਇੱਕ ਸਾਡੇ ਲਈ ਇੱਕ ਬੜੀ ਐਮਬੈਰਸਿੰਗ ਸਿਚੁਏਸ਼ਨ ਸੀ, ਬੜੀ ਪਰੇਸ਼ਾਨ ਕੁਨ ਸੀ ਕਿ ਵੀ ਇੱਕ ਮੁਤਲਕਾ ਪੁਲਿਸ ਨੂੰ ਇੱਕ ਨੌਸਰਬਾਜ਼ ਜਿਹੜਾ ਨੌਸਰਬਾਜ਼ੀ ਕਰ ਗਿਆ, ਇੱਕ ਸਾਡੇ ਲਈ ਚੈਲੰਜ ਸੀ ਇਹ ਗੱਲ। ਫਿਰ ਮੇਰੇ ਐਸਆਈ ਸਾਹਿਬ ਨੇ ਸ਼ਾਹਿਦ ਰਜ਼ਾ ਸਾਹਿਬ ਨੇ, ਇਹ ਹਿਊਮਨ ਰਿਸੋਰਸ ਤੇ ਟੈਕਨੀਕਲ ਦੇ ਵਿੱਚ ਬੜੀ ਇਹਨਾਂ ਦੀ ਮਹਾਰਤ ਹੈ। ਅਸੀਂ ਫਿਰ ਫੌਰੀ ਤੌਰ ਤੇ ਮੁਕੱਦਮਾ ਦਰਜ ਕੀਤਾ। ਮੁਕੱਦਮਾ ਦਰਜ ਕਰਕੇ ਜਿਹੜਾ ਹੈ ਤਫਤੀਸ਼ ਇਹਨਾਂ ਦੇ ਹਵਾਲੇ ਕੀਤੀ ਕਿ ਇਹਨੂੰ ਜਲਦ ਤੋਂ ਜਲਦ ਟਰੇਸ ਕਰਨ। ਇਹਨਾਂ ਨੇ ਟੈਕਨੀਕਲ ਮਾਮਲਾਤ ਨੂੰ ਕਰਦਿਆਂ ਹੋਇਆ ਨਾ ਸਿਰਫ ਉਹ ਮੁਲਜ਼ਮ ਦੁਬਾਰਾ ਫੜਿਆ, ਬਲਕਿ ਜਿਸ ਬੰਦੇ ਨੇ ਨੌਸਰਬਾਜ਼ੀ ਕੀਤੀ ਉਹ ਮੁਲਜ਼ਮ ਵੀ ਅਸੀਂ ਦੁਬਾਰਾ ਫੜ ਲਿਆ ਔਰ ਦੋਵੇਂ ਮੁਲਜ਼ਮਾਂ ਨੂੰ ਅਸੀਂ ਅਦਾਲਤ 'ਤੇ ਪੇਸ਼ ਕੀਤਾ। ਔਰ ਇਹ ਸਮਝਦੇ ਹਾਂ ਕਿ ਸਾਡੇ ਲਈ ਇੱਕ ਚੈਲੰਜ ਸੀ ਔਰ ਅੱਲਾ ਦਾ ਸ਼ੁਕਰ ਹੈ, ਅੱਲਾ ਪਾਕ ਨੇ ਸਾਨੂੰ ਇਸ ਇੱਜ਼ਤ ਨਾਲ ਨਵਾਜ਼ਿਆ। ਵਾਹ। ਅੱਛਾ ਜੀ, ਇਹ ਦੱਸੋ ਕਿ ਅਸੀਂ ਇੱਥੇ ਥਾਣੇ ਹੀ ਆਏ ਹਾਂ ਤੁਹਾਡੇ ਤੇ ਸਾਨੂੰ ਇੱਥੇ ਪਤਾ ਲੱਗਾ ਕਿ ਤੁਸੀਂ ਨਾ ਸਿਰਫ ਇਹ ਮੁਲਜ਼ਮਾਨ ਜਿਹੜੇ ਕਿ ਤੁਹਾਡੇ ਇੱਥੋਂ ਥਾਣਿਓਂ ਹੀ ਨੱਸ ਗਏ ਸਨ, ਨਾ ਸਿਰਫ ਤੁਸੀਂ ਇਹਨਾਂ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ, ਇਸ ਤੋਂ ਇਲਾਵਾ ਵੀ ਗੁਜ਼ਸ਼ਤਾ 24 ਘੰਟਿਆਂ ਦੇ ਵਿੱਚ ਤੁਸੀਂ ਮੁਖਤਲਿਫ ਜੁਰਾਇਮ ਦੇ ਵਿੱਚ ਮੁਲਵਸ ਕਾਫੀ ਸਾਰੇ ਮੁਲਜ਼ਮਾਨ ਗ੍ਰਿਫਤਾਰ ਕੀਤੇ ਨੇ। ਥੋੜਾ ਉਹਨਾਂ ਬਾਰੇ ਵੀ ਦੱਸੋ, ਸਾਨੂੰ ਤੇ ਬੜੀ ਖੁਸ਼ੀ ਹੋਈ ਹੈ। ਅਸੀਂ ਤੇ ਸਮਝਦੇ ਸਾਂ ਕਿ ਕ੍ਰਾਈਮ ਦਾ ਜਿਹੜਾ ਰੇਟ ਹੈ ਉਹ ਬੇਕਾਬੂ ਹੁੰਦਾ ਜਾ ਰਿਹਾ, ਲੇਕਿਨ ਥਾਣੇ ਦੇ ਵਿੱਚ ਹੀ ਆ ਕੇ ਪਤਾ ਲੱਗਾ ਕਿ ਤੁਸੀਂ ਪਿਛਲੇ 24 ਘੰਟਿਆਂ ਦੇ ਵਿੱਚ ਵੀ ਕੋਈ 10-11 ਮੁਲਜ਼ਮ ਫੜੇ ਨੇ। ਉਹਨਾਂ ਬਾਰੇ ਵੀ ਜ਼ਰਾ ਸਾਡੇ ਵਿਊਅਰਸ ਨੂੰ ਦੱਸੋ ਪਲੀਜ਼। ਬਿਲਕੁਲ ਜੀ, ਇਹ ਆਈਜੀ ਸਾਹਿਬ ਡਾਕਟਰ ਸਾਹਿਬ ਉਸਮਾਨ ਅਨਵਰ ਸਾਹਿਬ ਦੀ ਇੱਕ ਹਦਾਇਤ ਹੈ ਕਿ ਮਨਸ਼ਿਆਤ ਫਰੋਸ਼ੀ ਦੇ ਖਿਲਾਫ ਅਸੀਂ ਜਹਾਦ ਕਰਨਾ ਹੈ ਜੀ। ਔਰ ਸੀਪੀਓ ਸਾਹਿਬ ਰਾਣਾ ਯਾਰ ਸਲੀਮ ਸਾਹਿਬ ਜਿਹੜੇ ਨੇ ਇਹਦੇ ਤੇ ਬੜੇ ਡਟੇ ਹੋਏ ਨੇ ਔਰ ਬੜਾ ਸਖਤ ਕਿਸਮ ਦਾ ਮੌਕਫ ਹੈ ਕਿ ਅਸੀਂ ਮਨਸ਼ਿਆਤ ਫਰੋਸ਼ੀ ਨੂੰ ਜੜ ਤੋਂ ਖਤਮ ਕਰਨਾ ਹੈ। ਇਸ ਸਿਲਸਿਲੇ ਦੇ ਵਿੱਚ ਅਗਰ ਮੈਂ ਤੁਹਾਨੂੰ ਪੁਲਿਸ ਦੀਆਂ ਐਫਰਟਸ ਦੱਸਾਂ ਤੇ ਉਹ ਗ੍ਰਿਫਤਾਰੀ ਤੋਂ ਹਟ ਕੇ ਨੇ ਜੀ। ਅਸੀਂ ਗਲੀ ਗਲੀ ਦੇ ਵਿੱਚ ਜਾ ਕੇ ਯੂਨੀਅਨ ਕੌਂਸਲ ਦੇ ਦਫ਼ਤਰਾਂ ਦੇ ਵਿੱਚ ਲੋਕਾਂ ਨੂੰ ਇਕੱਠਾ ਕੀਤਾ ਹੈ ਔਰ ਇੱਕ ਮੁਹਿੰਮ ਚਲਾਈ ਹੈ ਕਿ ਮਨਸ਼ਿਆਤ ਫਰੋਸ਼ੀ ਨੂੰ, ਪਤੰਗਬਾਜ਼ੀ ਨੂੰ, ਹਵਾਈ ਫਾਇਰਿੰਗ ਨੂੰ ਖਤਮ ਕੀਤਾ ਜਾਏ। ਅਸੀਂ ਇਸ ਤੋਂ ਇੱਕ ਅਗਲਾ ਕਦਮ ਵੀ ਲਿਆ ਹੈ, ਅਸੀਂ ਇਹਦੇ ਲਈ ਰੈਲੀਆਂ ਦਾ ਇਨਕਾਦ ਕੀਤਾ ਹੈ। ਅਸੀਂ ਇਸ ਤੋਂ ਇੱਕ ਹੋਰ ਅਗਲਾ ਕਦਮ ਲਿਆ ਹੈ ਕਿ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਲੋਕਾਂ ਨੂੰ, ਬੱਚਿਆਂ ਨੂੰ, ਜਿਹੜੇ ਸਾਡੇ ਇਹ ਸਰਮਾਇਆ ਨੇ ਜਿਨ੍ਹਾਂ ਤੱਕ ਮਨਸ਼ਿਆਤ ਜਾ ਰਹੀ ਹੈ, ਉਹਨਾਂ ਨੂੰ ਅਗਾਹੀ ਮੁਹਿੰਮ ਦਿੱਤੀ ਹੈ। ਉਸ ਤੋਂ ਇਲਾਵਾ ਅਗਰ ਤੁਸੀਂ ਸੜਕਾਂ ਤੇ ਜਾਓਗੇ ਤੇ ਤੁਹਾਨੂੰ ਬੈਨਰ ਵੀ ਮਿਲਣਗੇ। ਪੁਲਿਸ ਨੇ ਐਜ਼ ਏ ਸਰਵਿਸ, ਐਜ਼ ਏ ਡਿਪਾਰਟਮੈਂਟ ਇੱਕ ਆਪਣੇ ਆਪ ਨਾਲ ਵਾਅਦਾ ਕਰ ਲਿਆ ਹੈ ਕਿ ਇਹ ਜਿਹੜੇ ਸ਼ਹਿਰੀ ਨੇ, ਇਹਨਾਂ ਦੇ ਬੱਚੇ ਜਿਹੜੇ ਨੇ ਸਾਡੇ ਬੱਚੇ ਨੇ, ਇਹਨਾਂ ਨੂੰ ਮਨਸ਼ਿਆਤ ਤੋਂ ਪਾਕ ਕਰਨਾ ਹੈ। ਵਾਹ। ਇਸੇ ਚੀਜ਼ ਦੀ ਕੜੀ ਨੂੰ ਅਸੀਂ ਕਾਇਮ ਰੱਖਿਆ ਹੈ। ਇਸ ਚੀਜ਼ ਨੂੰ ਕੜੀ ਨੂੰ ਕਾਇਮ ਰੱਖਦਿਆਂ ਹੋਇਆ ਅਸੀਂ ਆਪਣਾ ਰਾਤ ਜਿਹੜਾ ਰੀਡਿੰਗ ਪਾਰਟੀ ਤਸ਼ਕੀਲ ਦਿੱਤੀ ਹੈ। ਉਹਦੇ ਇੰਚਾਰਜ ਸਾਹਿਬ ਫਿਰ ਸ਼ਾਹਿਦ ਰਜ਼ਾ ਸਾਹਿਬ ਸਨ, ਕਿਉਂਕਿ ਇਹ ਬੜੇ ਫਰਜ਼ ਸ਼ਨਾਸ ਅਫਸਰ ਨੇ। ਉਹਦੇ ਵਿੱਚ 4 ਅਸੀਂ ਜਿਹੜੇ ਨਾ ਜੀ ਸ਼ਰਾਬ ਫਰੋਸ਼ ਪਕੜੇ ਨੇ।
3 ਜਿਹੜੇ ਨੇ ਉਹ ਮਨਸ਼ਿਆਤ ਫਰੋਸ਼ ਪਕੜੇ ਨੇ ਔਰ ਇੱਕ ਬੰਦਾ ਜਿਹੜਾ ਨਾ ਉਹ ਮਸੱਲਾ ਰਾਈਫਲ ਪਕੜਿਆ। ਇਸ ਤੋਂ ਇਲਾਵਾ ਦੀਗਰ ਅਨਾਸਰ ਜਿਹੜੇ ਸਨ ਉਹਨਾਂ ਦੀ ਵੀ ਗ੍ਰਿਫਤਾਰੀ ਰਾਤ ਨੂੰ ਅਮਲ 'ਚ ਲਿਆਈ ਗਈ ਹੈ। ਔਰ ਇਹ ਕ੍ਰੈਕ ਡਾਊਨ ਦਾ ਮਕਸਦ ਸਿਰਫ ਔਰ ਸਿਰਫ ਇਹ ਹੀ ਹੈ ਕਿ ਸਾਡਾ ਗੁਜਰਾਂਵਾਲਾ ਜਿਹੜਾ ਹੈ ਇਹ ਮਨਸ਼ਿਆਤ ਦੀ ਲਾਹਨਤ ਤੋਂ ਜਿਹੜਾ ਨਾ ਇਹ ਦੂਰ ਚਲਾ ਜਾਏ। ਵਾਹ। ਸਿਵਲ ਹਸਪਤਾਲ ਗੁਜਰਾਂਵਾਲ ਦੇ ਵਿੱਚ ਇੱਕ ਬੱਚਾ ਗੁੰਮ ਹੋ ਗਿਆ, ਉਹ ਨਰਸਰੀ ਦੇ ਵਿੱਚੋਂ ਗਾਇਬ ਹੋ ਗਿਆ। ਉਹ ਫੌਰੀ ਤੌਰ ਤੇ ਇਹ ਹੀ ਅੰਦੇਸ਼ਾ ਕੀਤਾ ਗਿਆ ਕਿ ਉਸ ਬੱਚੇ ਨੂੰ ਅਗਵਾ ਕਰ ਲਿਆ ਗਿਆ। ਤੁਸੀਂ ਯਕੀਨ ਕਰੋ CPO ਸਾਹਿਬ ਤੋਂ ਲੈ ਕੇ SP ਸਾਹਿਬ ਆਪਰੇਸ਼ਨ, SP ਸਾਹਿਬ ਇਨਵੈਸਟੀਗੇਸ਼ਨ, SP ਸਾਹਿਬ ਸਿਟੀ, ਸਾਡੇ ASP ਸਾਹਿਬ, ਜਿੰਨੀ ਪੁਲਿਸ ਦੇ ਵੱਡੇ ਅਫਸਰਾਨ ਨੇ ਮੌਕੇ ਤੇ ਮੌਜੂਦ ਰਹੇ ਨੇ। ਵਾਹ। ਸਾਰੀ CIA 3 ਥਾਣੇ ਮਤਲਬ ਜਿਹੜੇ ਸਰਕਲ ਦੇ ਨੇ ਇਹ ਸਾਰੀਆਂ ਤਫਤੀਸ਼ੀ ਟੀਮਾਂ ਉੱਥੇ ਮੌਜੂਦ ਰਹੀਆਂ ਨੇ। ਵਾਹ। ਮੁਸਲਸਲ 6 ਘੰਟੇ ਦੀ ਮਿਹਨਤ ਤੋਂ ਬਾਅਦ ਫਿਰ ਪਤਾ ਲੱਗਾ ਹੈ ਜੀ ਕਿ ਬੱਚਾ ਜਿਹੜਾ ਹੈ ਉਹ ਕਿਸੇ ਨੇ ਅਗਵਾ ਨਹੀਂ ਕੀਤਾ ਬਲਕਿ ਇਹ ਐਕਸਚੇਂਜ ਹੋ ਗਿਆ। ਅੱਛਾ ਅੱਛਾ ਅੱਛਾ। ਔਰ ਜਿਹੜੇ ਇਹਨਾਂ ਮਾਮਲਾਤ ਤੋਂ ਬਾਅਦ ਉਹਨਾਂ ਵਾਲਦੈਨ ਦੀਆਂ ਅੱਖਾਂ 'ਚ ਜਿਹੜੇ ਆਂਸੂ ਸਨ ਖੁਸ਼ੀ ਦੇ, ਔਰ ਜਿਹੜੀ ਬੱਚੇ ਨਾਲ ਮੁਹੱਬਤ ਉਹਨਾਂ ਤੋਂ ਜ਼ਾਹਰ ਹੋ ਰਹੀ ਸੀ, ਉਹ ਕਾਬਲੇ ਦੀਦ ਸੀ। ਸਾਡਾ ਇਹ ਇਨਾਮ ਹੈ। ਵਾਹ ਵਾਹ। ਔਰ ਸਾਡੇ ਜਿਹੜੇ ਅਫਸਰਾਨ ਨੇ ਉਹਨਾਂ ਦੀ ਇਹ ਇੱਕ ਕਮਿਟਮੈਂਟ ਹੈ ਕਿ ਉਹ ਜਿੱਥੇ ਵੀ ਇਹ ਮਾਮਲਾਤ ਹੁੰਦੇ ਨੇ ਉਹਨੂੰ ਪਰਸਨਲ ਸੁਪਰਵਾਈਜ਼ ਕਰਦੇ ਨੇ ਜੀ ਜੀ। ਬਲਕਿ ਉਹਨਾਂ ਨੇ ਸਾਨੂੰ ਨਗਦ ਇਨਾਮ ਤੇ ਸਰਟੀਫਿਕੇਟ ਵੀ ਦਿੱਤੇ ਨੇ। ਲੇਕਿਨ ਮੇਰੇ ASP ਸਾਹਿਬ ਜਿਹੜੇ ਨੇ ਉਹਨਾਂ ਖੁਸ਼ ਹੋ ਕੇ ਆਪਣੇ ਸਿਰ ਤੋਂ ਕੈਪ ਉਤਾਰ ਕੇ ਤੇ ਮੈਨੂੰ ਦਿੱਤੀ ਹੈ। ਉਹਨਾਂ ਕਿਹਾ ਕਿ ਇਹ ਬਤੌਰ ਤੋਹਫਾ ਤਨ ਮਤਲਬ ਕਿ ਤੂੰ ਐਡਾ ਅੱਛਾ ਕੰਮ ਕੀਤਾ ਹੈ। ਮੌਜੂਦਾ IG ਸਾਹਿਬ ਨੇ ਜਿੱਥੇ ਹੋਰ ਬਹੁਤ ਸਾਰੇ ਪੁਲਿਸ ਦੇ ਆਫੀਸਰਸ ਵਾਸਤੇ, ਪੁਲਿਸ ਦੇ ਸਾਰੇ ਛੋਟੇ ਤੋਂ ਛੋਟੇ ਸਟਾਫ ਦੇ ਵਾਸਤੇ ਬਹੁਤ ਜ਼ਿਆਦਾ ਮਰਾਹਤ ਦਿੱਤੀਆਂ ਨੇ। ਵੇਖੋ ਜੀ, ਸ਼ੁਹਦਾ ਨੂੰ, ਉਹਨਾਂ ਦੇ ਬੱਚਿਆਂ ਨੂੰ, ਬੇਵਗਾਨ ਨੂੰ, ਯਤੀਮ ਬੱਚਿਆਂ ਨੂੰ ਪਲਾਟ ਤੱਕ ਅਲਾਟ ਹੋ ਰਹੇ ਨੇ ਹੁਣ। ਇਸ ਤੋਂ ਇਲਾਵਾ ਬੜੇ ਅੱਛੀਆਂ ਤੁਸੀਂ ਫਰਮਾਇਆ ਮੈਡੀਕਲ ਬੜਾ ਪੁਲਿਸ ਦੇ ਵਾਸਤੇ ਇੱਕ ਬੜਾ ਵੱਡਾ ਮਸਲਾ ਸੀ। ਇਹ ਬਰਾਹ ਕਰਮ ਦੱਸੋ ਕਿ ਪੁਲਿਸ ਨੂੰ ਜਦੀਦ ਤਰੀਨ ਵੈਪਨਸ ਦੇ ਨਾਲ, ਟਰਾਂਸਪੋਰਟ ਦੇ ਨਾਲ ਵੀ ਰਾਸਤਾ ਕੀਤਾ ਜਾ ਰਿਹਾ ਕਿ ਨਹੀਂ ਹਾਲੇ? ਬਿਲਕੁਲ ਜੀ, ਇਸ ਸਿਲਸਿਲੇ 'ਚ IG ਸਾਹਿਬ ਦੇ ਵੀ ਬੜੇ ਅਹਿਸਨ ਇਕਦਾਮ ਨੇ। ਇਹਦੇ ਵਿੱਚ ਜਿਹੜੀਆਂ ਨੇ ਹੁਣ ਉਹ ਜਿਹੜੀਆਂ ਨਵੀਆਂ ਗੱਡੀਆਂ ਨੇ ਜੀ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਬਿਲਕੁਲ ਇਸ ਡਿਜ਼ਾਈਨ ਨਾਲ ਦਿੱਤੀਆਂ ਜਾ ਰਹੀਆਂ ਨੇ ਕਿ ਬਈ ਉਹ ਜਿਹੜੇ ਜਦੀਦ ਹਾਲਾਤ ਨੇ ਜਾਂ ਆਪਣਾ ਦਹਿਸ਼ਤਗਰਦੀ ਨੂੰ ਨਿਮਟਣ ਲਈ ਉਹਦੇ ਜਿਹੜੇ ਨਾ ਮਾਮਲਾਤ ਹੋਣ। ਇਸੇ ਤਰ੍ਹਾਂ ਅਸਲਾ ਵੀ ਜਿਹੜਾ ਹੈ ਉਹ ਜਦੀਦ ਪੁਲਿਸ ਨੂੰ ਦਿੱਤਾ ਗਿਆ ਹੈ। ਸਾਡੇ ਉਹ ਜਿਹੜੀ ਉਹ ਪੁਰਾਣੀਆਂ ਰਾਈਫਲਾਂ ਨੇ ਉਹ ਤੁਹਾਨੂੰ ਨਜ਼ਰ ਨਹੀਂ ਆਉਣਗੀਆਂ। ਵਾਹ, ਠੀਕ ਠੀਕ ਹੈ ਜੀ। ਔਰ ਇਹ ਇੱਕ ਹਦਾਇਤ ਹੈ। ਇਹਦੇ ਤੋਂ ਇਲਾਵਾ ਜਿਹੜੇ IG ਸਾਹਿਬ ਨੇ ਉਹਨਾਂ ਨੇ ਬੁਲਟ ਪ੍ਰੂਫ ਜੈਕਟਾਂ, ਹੈਲਮਟ ਔਰ ਇਸ ਤੋਂ ਇਲਾਵਾ ਜਿਹੜੀਆਂ ਟਾਰਚਾਂ ਇਹ ਹਰ ਇੱਕ ਨੂੰ ਇਸ਼ੂ ਕਰ ਦਿੱਤੀਆਂ ਨੇ। ਵਾਹ, ਠੀਕ ਹੈ। ਇਹ ਹੁਣ ਜਿਹੜਾ ਉਹ ਸਾਡਾ ਪੁਲਿਸ ਦਾ ਜਵਾਨ ਸਿਰਫ ਆਪਣੇ ਸੀਨੇ ਤੇ ਬਲ ਤੇ ਕਰਦਾ ਸੀ, ਹੁਣ ਉਹਦੇ ਸੀਨੇ ਦੇ ਅੱਗੇ ਬੁਲਟ ਪ੍ਰੂਫ ਜੈਕਟ ਵੀ ਆ ਗਈ ਹੈ। ਵਾਹ। ਹੁਣ ਪੁਲਿਸ ਨੇ ਇਹ ਕੰਮ ਸ਼ੁਰੂ ਕੀਤਾ ਹੈ ਕਿ ਪੁਲਿਸ ਜਿਹੜੀ ਹੈ ਉਹਨਾਂ ਨੇ ਜਦੋਂ ਕਾਲਜਾਂ ਦੇ ਵਿੱਚ ਲੈਕਚਰਸ ਦਿੱਤੇ ਨੇ ਤੇ ਇੱਕ ਟਾਈਟਲ ਦਿੱਤਾ ਹੈ ਫਰੈਂਡ ਆਫ ਪੁਲਿਸ। ਵਾਹ, ਇਹ ਵੀ IG ਸਾਹਿਬ ਦਾ ਵਿਜ਼ਨ ਸੀ। ਬਿਲਕੁਲ। ਇਹ ਦੇਖੋ ਨਾ, ਇਹਦੇ ਪੇਸ਼ੇ ਨਜ਼ਰ ਹੀ IG ਸਾਹਿਬ ਨੇ ਵਿਜ਼ਨ ਰੱਖਿਆ ਨਾ ਜੀ। ਹੁਣ ਇਹ ਸਾਡਾ ਇੱਕ ਥਾਣਾ ਹੈ, ਤੁਸੀਂ ਸਾਡੇ ਥਾਣੇ ਆਏ ਹੋ, ਤੁਸੀਂ ਇਹਨੂੰ ਵਿਜ਼ਿਟ ਕਰੋ। ਇਹਦੇ 'ਚ ਬਿਲਕੁਲ ਉਹ ਸਹੂਲਤਾਂ ਮੁਯੱਸਰ ਨੇ ਜਿਹੜੀਆਂ ਤੁਹਾਨੂੰ ਅਮਰੀਕਾ ਜਾਂ ਇੰਗਲੈਂਡ ਦੇ ਵਿੱਚ ਲੱਭਣਗੀਆਂ। ਵਾਹ। ਕੋਈ ਬੰਦਾ ਜਿਹੜਾ ਆਉਂਦਾ ਹੈ ਉਹਨੂੰ ਇੱਕ ਟਿਕਟ ਤੇ ਫੌਰੀ ਉਹਦਾ ਕਿਊਮੈਟ੍ਰਿਕ ਮਸ਼ੀਨ ਤੋਂ ਉਹਨੂੰ ਨੰਬਰ ਅਲਾਟ ਕੀਤਾ ਜਾਂਦਾ ਹੈ। ਅਗਰ ਉਹਨੂੰ ਕੋਈ ਸਰਵਿਸ ਫੌਰੀ ਪ੍ਰੋਵਾਈਡ ਕਰਨਾ, ਮੈਨੂੰ ਕਿਰਾਏਦਾਰੀ ਦਾ ਅੰਦਰਾਜ ਕਰਾਉਣਾ ਹੈ, ਉਹਦੀ ਕੋਈ ਰਬੜ ਗੁੰਮਸ਼ੁਦਗੀ ਹੈ, ਉਹਦੇ ਕੋਈ ਕਾਗਜ਼ਾਤ ਗੁੰਮ ਗਏ ਨੇ ਤੇ ਉਹ ਫੌਰੀ ਉਹਦਾ ਹੋ ਜਾਂਦਾ ਹੈ। ਅਗਰ ਉਹਦੀ ਕੋਈ ਸ਼ਿਕਾਇਤ ਹੈ, ਕੋਈ FIR ਦਰਜ ਕਰਨੀ ਹੈ ਤੇ ਟਾਈਮ ਲਾਈਨ ਲੱਗੀ ਹੈ ਕਿ ਅਗਰ ਕੋਈ ਹੀਨੀਅਸ ਕੇਸ ਹੈ, ਅਗਰ ਕੋਈ ਕਤਲ ਹੈ, ਕੋਈ ਜ਼ਨਾ ਹੈ, ਕੋਈ ਡਕੈਤੀ ਹੈ ਤੇ ਉਹ 8 ਘੰਟੇ ਦੇ ਵਿੱਚ ਪੁਲਿਸ FIR ਦਰਜ ਕਰਕੇ ਤਫਤੀਸ਼ ਦਾ ਆਗਾਜ਼ ਕਰੇਗੀ। ਵਾਹ। ਅਗਰ ਕੋਈ ਲੜਾਈ ਝਗੜਾ ਹੈ ਤੇ ਉਹ 1 ਦਿਨ 'ਚ ਕਰੇਗੀ ਔਰ ਅਗਰ ਕੋਈ ਮਾਲੀਆਤੀ ਮਾਮਲਾਤ ਨੇ ਤੇ ਉਹ 3 ਦਿਨ ਵੀ ਟਾਈਮ ਹੈ। ਲੇਕਿਨ ਇਸ ਟਾਈਮ ਲਾਈਨ ਨੂੰ ਬਰਕਰਾਰ ਰੱਖਿਆ ਹੋਇਆ IG ਸਾਹਿਬ ਦੀ ਸੁਪਰਵਿਜ਼ਨ 'ਚ। ਸਾਡੇ CPO ਸਾਹਿਬ ਨੇ ਇਹਨੂੰ ਬੜਾ ਸਖਤ ਮੋਨੀਟਰ ਕੀਤਾ ਹੋਇਆ। ਹਰ ਬੰਦੇ ਦੀ ਫੌਰੀ FIR ਦਰਜ ਹੁੰਦੀ ਹੈ, ਤਫਤੀਸ਼ ਦਰਜ ਹੁੰਦੀ ਹੈ। ਉਸ ਤੋਂ ਇਲਾਵਾ ਥਾਣੇ ਦੇ ਵਿੱਚ ਹਰ ਕਿਸਮ ਦੀ ਅਸੀਂ ਆਪਣੀ ਲੇਡੀਜ਼ ਲਈ ਇੱਕ ਲੇਡੀਜ਼ ਸਟਾਫ ਬਣਾਇਆ ਹੋਇਆ ਹੈ। ਉਹਨਾਂ ਦੀ ਅਲੱਗਾ ਕਮਰਾ ਹੈ, ਵਿਕਟਮ ਸਪੋਰਟ ਅਫਸਰ ਮੌਜੂਦ ਹੈ। ਠੀਕ ਹੈ। ਇਸੇ ਤਰ੍ਹਾਂ ਸਾਡੇ ਕੋਲ ਇੰਟੈਰੋਗੇਸ਼ਨ ਰੂਮ ਮੌਜੂਦ ਹੈ। ਹੁਣ ਇੱਕ ਸ਼ਰੀਫ ਸ਼ਹਿਰੀ ਨੂੰ ਇੱਕ ਜਿਹੜਾ ਹੈ ਉਹਦੇ ਤਾਸੁਰ ਕਾਇਮ ਕੀਤਾ ਗਿਆ ਹੈ ਸ਼ੁਰੂ ਤੋਂ ਕਿ ਬਈ ਉਹ ਥਾਣਾ ਜਿਹੜਾ ਹੈ ਉਹ ਨਹੀਂ ਸ਼ਰੀਫ ਆਦਮੀ ਲਈ, ਉਹਨੂੰ ਜਿਹੜਾ ਨਾ ਰੱਦ ਕਰ ਦਿੱਤਾ ਗਿਆ। ਹੁਣ ਇਹ ਹਰ ਅੱਛੇ ਆਦਮੀ ਲਈ, ਹਰ ਬੰਦੇ ਲਈ ਇਹ ਦਾਰੁਲ ਅਮਨ ਹੈ। ਵਾਹ। ਇਹ ਥਾਣਾ ਜਿਹੜਾ ਹੈ ਨਾ ਇਹ ਮੁਲਜ਼ਮਾਂ ਲਈ ਜਿਹੜਾ ਹੈ ਨਾ ਉਹ ਇਬਰਤ ਦਾ ਨਿਸ਼ਾਨ ਹੈ ਕਿ ਉਹ ਡਰਨ ਇਸ ਦੀ ਬਿਲਡਿੰਗ ਵੇਖ ਕੇ। ਇਹਦਾ ਜਵਾਨ ਜਦੋਂ ਬੂਹੇ ਤੇ ਖਲੋਤਾ ਹੋਏ ਇਹ ਉਹਨਾਂ ਦੀ ਜਿਹੜਾ ਨਾ ਡਰ ਦੀ ਅਲਾਮਤ ਹੋਏ। ਵਾਹ,
ਬਿਲਕੁਲ ਜੀ, ਮੁਆਸ਼ਰਾ ਤਾਂ ਹੀ ਸੁਧਰੇਗਾ ਨਾ ਕਿ ਦਾਰੁਲ ਅਮਨ ਸ਼ਰਫਾ ਦੇ ਵਾਸਤੇ ਹੋਵੇ ਥਾਣਾ, ਔਰ ਇਹਨਾਂ ਦੇ ਵਾਸਤੇ ਦਾਰੁਲ ਕਜ਼ਾ ਹੋਵੇ। ਮੁਜਰਮਾਨ ਜਿੰਨੀ ਦੇਰ ਤੱਕ ਸਰ ਪੁਲਿਸ ਆਫੀਸਰ ਕੋਲੋਂ ਖੌਫਜ਼ਦਾ ਨਹੀਂ ਹੋਣਗੇ, ਉਹਨਾਂ ਦੇ ਫਿਰ ਹੌਸਲੇ ਵੱਧ ਜਾਣਗੇ। ਤੇ ਜੋ ਸਾਹਿਬ ਤੁਸੀਂ ਜਿਸ ਵੇਲੇ ਤੁਹਾਨੂੰ ਮਿਲੀਦਾ, ਤੁਹਾਡੇ ਵਰਗੇ ਹੋਰ ਪੁਲਿਸ ਆਫੀਸਰਸ ਨੂੰ ਮਿਲੀਦਾ, ਇਹ ਤੁਹਾਡੇ ਸਬ ਇੰਸਪੈਕਟਰ ਸਾਹਿਬ ਸ਼ਾਹਿਦ ਰਜ਼ਾ ਸਾਹਿਬ ਦੀਆਂ ਤੁਸੀਂ ਖੁਦ ਤਾਰੀਫਾਂ ਕਰ ਰਹੇ ਹੋ, ਇਹਨਾਂ ਦੀਆਂ ਬੜੀਆਂ ਐਫਰਟਸ ਨੇ। ਪੁਲਿਸ ਦੀ ਕਾਰਕਰਦਗੀ ਬੜੀ ਜ਼ਬਰਦਸਤ ਹੈ, ਲੇਕਿਨ ਬਦਕਿਸਮਤੀ ਨਾਲ ਜਾਂ ਤੁਹਾਡਾ ਐਸੀ ਪਬਲਿਕ ਰਿਲੇਸ਼ਨਿੰਗ ਨਹੀਂ ਹੁੰਦੀ ਡਿਪਾਰਟਮੈਂਟ ਵੱਲੋਂ ਕਿ ਤੁਹਾਡੀ ਨੇਕ ਨਾਮੀ ਨੇਕ ਸ਼ੋਹਰਤ ਜਿਹੜੀ ਹੈ ਨਾ ਜੀ, ਉਹ ਲਾਈਮ ਲਾਈਟ ਤੇ ਬਹੁਤ ਜ਼ਿਆਦਾ ਨਹੀਂ ਆਉਂਦੀ। ਜਿੰਨੇ ਕਿ ਕੰਮ ਪੁਲਿਸ ਕਰਦੀ ਏ ਉਹਨੇ ਬਾਹਰ ਆਵਾਮ ਤਾਈਂ ਨਹੀਂ ਪਹੁੰਚਦੇ ਜੀ। ਹਾਂਜੀ, ਬਿਲਕੁਲ ਦੁਰਸਤ ਕਿਹਾ ਡਾਕਟਰ ਸਾਹਿਬ ਤੁਸੀਂ ਕਿ ਪੁਲਿਸ ਦਾ ਹਰ ਸਿਪਾਹੀ ਜਿਹੜਾ ਹੈ ਉਹ ਕਮ ਸੇ ਕਮ 16 ਘੰਟੇ ਔਰ 22 ਘੰਟੇ ਤੱਕ ਵੀ 18 ਘੰਟੇ ਤੱਕ ਰੂਟੀਨ 'ਚ ਡਿਊਟੀ ਕਰ ਰਿਹਾ। ਔਰ ਇਹ ਮਾਮਲਾ ਸਿਰਫ ਸਿਪਾਹੀਆਂ ਤੱਕ ਨਹੀਂ ਜੀ, ਥਾਣੇਦਾਰ ਜਾਂ ਐਸਐਚਓ ਤੱਕ ਮਹਿਦੂਦ ਨਹੀਂ। ਸਾਡੇ ਐਸਪੀ ਸਾਹਿਬਾਨ, ਸਾਡੇ ਸੀਪੀਓ ਸਾਹਿਬ ਔਰ ਸਾਡੇ ਜਿੰਨੇ ਵੱਡੇ ਅਫਸਰਾਨ ਨੇ, ਉਹਨਾਂ ਦੀ ਵੀ ਰੂਟੀਨ ਕਮ ਸੇ ਕਮ ਮਿਨੀਮਮ 16 ਘੰਟੇ ਡਿਊਟੀ ਦੀ ਹੈ। ਵਾਹ! ਔਰ ਇਹ ਸਾਰੀ ਐਫਰਟ ਕਾਹਦੇ ਲਈ ਹੈ? ਇਹ ਸਾਰੀ ਐਫਰਟ ਆਵਾਮ ਲਈ ਹੈ। ਇਹ ਤੁਸੀਂ ਬਿਲਕੁਲ ਦੁਰਸਤ ਕਿਹਾ ਕਿ ਸਾਡੀ ਬਦਕਿਸਮਤੀ ਹੈ ਕਿ ਅਸੀਂ ਜਿਹੜਾ ਇੰਨੀ ਐਫਰਟ ਕਰਕੇ ਅਸੀਂ ਇੱਥੋਂ ਤੱਕ ਨਹੀਂ ਪਹੁੰਚ ਸਕੇ। ਲੇਕਿਨ ਮੇਰਾ ਇਹਦੇ 'ਚ ਇੱਕ ਆਪਣਾ ਇੱਕ ਨਜ਼ਰੀਆ ਮੈਂ ਰੱਖਣਾ ਵਾ ਜੀ ਕਿ ਇਹਦੇ 'ਚ ਮੀਡੀਆ ਨੂੰ ਇੱਕ ਬੜਾ ਪੋਜ਼ੀਟਿਵ ਕਿਰਦਾਰ ਅਦਾ ਕਰਨਾ ਚਾਹੀਦਾ ਹੈ ਜੀ। ਮੈਂ ਦੇਖਿਆ ਹੈ ਕਿ ਪਿਛਲੇ ਦਿਨਾਂ 'ਚ, ਪਿਛਲੇ ਸਾਲ 'ਚ ਟੀਵੀ 'ਤੇ ਇੱਕ ਮੀਡੀਆ ਨੇ ਬੜੀ ਅੱਛੀ ਕੰਪੇਨ ਕੀਤੀ ਜਿਹਦੇ 'ਚ ਕਿਹਾ ਗਿਆ ਕਿ ਵੀ ਸਾਡੀ ਪੁਲਿਸ ਇਹਨੂੰ ਆਪਣਾ ਸਮਝੋ। ਵਾਹ! ਉਹਦੇ ਵਿੱਚ ਇਹ ਦੱਸਿਆ ਗਿਆ ਕਿ ਵੀ ਜਿਹੜਾ ਪੁਲਿਸ ਅਫਸਰ ਹੈ ਉਹ ਵੀ ਇੱਕ ਇਨਸਾਨ ਹੈ, ਔਰ ਜਦੋਂ ਘਰੋਂ ਬਾਹਰ ਜਾਂਦਾ ਹੈ ਉਹ, ਤੇ ਉਹਦੇ ਘਰ ਵਾਲਿਆਂ ਨੂੰ ਉਹਦੀ ਫਿਕਰ ਹੁੰਦੀ ਹੈ ਔਰ ਉਹਦੇ ਬੱਚੇ ਜਿਹੜਾ ਹੈ ਉਹਦਾ ਇੰਤਜ਼ਾਰ ਕਰਦੇ ਨੇ ਜੀ। ਦੇਖੋ, ਜਿਵੇਂ ਤੁਸੀਂ ਇਹ ਮੈਨੂੰ ਪੁੱਛਿਆ ਕਿ ਵੀ ਬਾਹਰ ਜਿਹੜੇ ਨੇ ਲੋਕ ਜਿਹੜੇ ਨੇ ਉਹਨਾਂ ਤੱਕ ਪੁਲਿਸ ਦੀ ਅਛਾਈ ਨਹੀਂ ਪਹੁੰਚਦੀ, ਇਹ ਮੈਂ ਤੁਹਾਡੀ ਇਸ ਗੱਲ ਦੀ ਤਾਇਦ ਕਰਾਂਗਾ ਜੀ। ਇਸ ਤੋਂ ਪਹਿਲੇ ਇੱਕ NGO ਨੇ ਸਰਵੇ ਕੀਤਾ ਔਰ ਇੱਕ ਪ੍ਰਾਈਵੇਟ ਕਾਲਜ 'ਚੋਂ ਚਲੇ ਗਏ ਸਟੂਡੈਂਟਸ ਸਨ, ਉੱਥੇ ਪੜ੍ਹੇ ਲਿਖੇ ਸਟੂਡੈਂਟਸ ਸਨ। ਉਹਨਾਂ ਬੱਚਿਆਂ ਨੂੰ ਪਰਫਾਰਮੇ ਦਿੱਤੇ ਔਰ ਉਹਦੇ 'ਚ ਬੜੇ ਬੁਨਿਆਦੀ ਜਿਹੇ ਸਵਾਲ ਲਿਖ ਕੇ ਉਹਨਾਂ ਦਿੱਤੇ। ਉਹਦੇ ਵਿੱਚ ਉਹਨਾਂ ਨੇ ਪਹਿਲਾ ਸਵਾਲ ਇਹ ਕੀਤਾ ਕਿ ਵੀ ਤੁਸੀਂ ਪੁਲਿਸ ਦੇ ਬਾਰੇ ਕੀ ਰਾਏ ਰੱਖਦੇ ਹੋ, ਮਤਲਬ ਹਾਂ ਨਾ ਅੱਛਾ ਬੁਰਾ ਇਸ ਤਰ੍ਹਾਂ ਦੇ ਜਵਾਬ ਸਨ। ਫਿਰ ਉਹਨਾਂ ਨੇ ਲਿਖਿਆ ਕਿ ਵੀ ਤੁਸੀਂ ਪੁਲਿਸ ਨੂੰ ਆਪਣਾ ਜਦੋਂ ਰਾਏ ਕਾਇਮ ਕੀਤੀ ਹੈ ਉਹ ਕਿਸ ਗਰਾਊਂਡ 'ਤੇ, ਕਿਸ ਬੁਨਿਆਦ 'ਤੇ ਕੀਤੀ ਹੈ। ਫਿਰ ਉਹਨਾਂ ਇੱਕ ਸਵਾਲ ਕੀਤਾ ਕਿ ਹਕੀਕੀ ਜ਼ਿੰਦਗੀ ਦੇ ਵਿੱਚ ਤੁਸੀਂ ਇੱਕ ਪੁਲਿਸ ਅਫਸਰ ਨੂੰ ਕਿੱਥੇ ਮਿਲੇ ਹੋ। ਇਸ ਤਰ੍ਹਾਂ 2-4 ਮਜ਼ੀਦ ਸਵਾਲ ਸਨ। ਅੱਛਾ, ਜਦੋਂ ਉਹ ਸਰਵੇ ਦਾ ਰਿਜ਼ਲਟ ਆਇਆ ਨਾ ਜੀ, ਤੇ ਉਹ ਵੇਖੋ ਜੋ ਲੋਕ ਸਾਡੇ ਬਾਰੇ ਰਾਏ ਰੱਖੀ ਸੀ ਉਹਦੇ ਵਿੱਚ ਇਹ ਲਿਖਿਆ ਸੀ ਕਿ ਪੁਲਿਸ ਨੂੰ 90% ਲੋਕਾਂ ਨੇ ਕਿਹਾ ਜੀ ਅਸੀਂ ਅੱਛਾ ਨਹੀਂ ਸਮਝਦੇ ਉਹ ਸਟੂਡੈਂਟਸ ਜਿਹੜੇ। ਔਰ ਉਹਨਾਂ ਨੂੰ ਜਿਹੜਾ ਹੈ ਉਹ ਬਾਅਦ ਦੇ ਵਿੱਚ ਜਿਹੜਾ ਅਗਲਾ ਸਵਾਲ ਸੀ ਕਿ ਉਹਨਾਂ ਨੇ ਪੁਲਿਸ ਦੇ ਬਾਰੇ ਰਾਏ ਕਿੱਥੋਂ ਕਾਇਮ ਕੀਤੀ ਹੈ। ਤੇ ਡਾਕਟਰ ਸਾਹਿਬ ਉਹਨਾਂ ਨੇ ਪੁਲਿਸ ਦੇ ਬਾਰੇ ਕਿਸੇ ਨੇ ਕਿਹਾ ਸੀ ਕਿ ਮੈਂ ਫਿਲਮ ਦੇਖੀ ਹੈ, ਕੋਈ ਪਾਕਿਸਤਾਨੀ ਫਿਲਮ ਦੇਖੀ ਹੈ, ਕੋਈ ਸੁਲਤਾਨ ਰਹੀ ਹੈ ਸ਼ਾਨ ਦੀ ਫਿਲਮ ਦੇਖੀ ਹੈ, ਮੈਂ ਖਬਰਾਂ ਦੇ ਵਿੱਚ ਸੁਣਿਆ, ਮੈਂ ਦੇਖਿਆ ਕਿ ਵੀ ਉਹ ਮੀਡੀਆ ਦੇ ਵਿੱਚ ਲੋਕ ਪੁਲਿਸ ਦੇ ਖਿਲਾਫ ਇhtਜਾਜ ਕਰ ਰਹੇ ਨੇ। ਤੇ ਇਹਨਾਂ ਚੀਜ਼ਾਂ ਨੂੰ ਸੁਣ ਕੇ ਜਿਹੜਾ ਨਾ ਉੱਥੋਂ ਹੀ ਰਾਏ ਬਣਾ ਲਈ। ਫਿਰ ਸਾਡੇ ਦੇਸ਼ ਪੰਜਾਬ ਵਿੱਚ ਆਖਦੇ ਨੇ ਕਿ ਜਾਂ ਰਾਹ ਪਿਆ ਜਾਣੇ ਤੇ ਜਾਂ ਵਾਹ ਪਿਆ ਜਾਣੇ। ਉਹ ਤੁਹਾਡੇ ਨਾਲ ਜਿਹਨੂੰ ਵਾਹ ਪੈਂਦਾ ਨਾ ਅਲਹਮਦੁਲਿਲਾ, ਉਹ ਤੇ ਆ ਕੇ ਫਿਰ ਮੁਤਮਿਨ ਵੀ ਹੁੰਦਾ ਹੈ। ਮਤਲਬ ਇੱਕ ਬੱਚਾ ਸਕੂਲ ਤੋਂ ਘਰ ਜਾ ਰਿਹਾ ਹੈ, ਉਹ ਬਾਈਕ ਤੇ ਬੈਠਾ ਤੇ ਉਹਨੇ ਵੇਖਿਆ ਕਿ ਕੁਆਟਰਨ ਵਾਲਾ ਖੜਾ ਹੈ ਜੀ, ਜਾਂ ਉਹਨੇ ਵੇਖਿਆ ਕਿ ਟ੍ਰੈਫਿਕ ਵਾਲਾ ਖੜਾ ਹੈ, ਉਹਨੇ ਪੁਲਿਸ ਤੇ ਇਸ ਹੱਦ ਤੱਕ ਦੇਖੀ। ਅੱਛਾ, ਫਿਰ ਉਸ ਜਿਹੜੀ NGO ਹੈ ਨਾ, ਉਹਨੇ ਪੁਲਿਸ ਦੇ ਜਿਹੜੇ ਨਾ ਕਾਬਸ਼ਾਂ ਉਹਨਾਂ ਤੋਂ ਉਹਨਾਂ ਨੂੰ ਅਗਾਹ ਕੀਤਾ। ਉਹਦੇ ਪਤਾ ਲੱਗਾ ਕਿ ਯਾਰ ਪੁਲਿਸ ਦੇ ਤੇ ਇੰਨੇ ਜਵਾਨਾਂ ਨੇ ਸ਼ਹਾਦਤ ਕਬੂਲ ਕਰ ਲਈ ਹੈ। ਇੱਕ ਪੁਲਿਸ ਅਫਸਰ ਜਿਹੜਾ ਹੈ ਉਹ ਤੇ ਹਫਤੇ ਵਿੱਚ ਉਹਨੂੰ ਚੰਦ ਘੰਟੇ ਨਹੀਂ ਮਿਲਦੇ ਘਰ ਜਾਣ ਲਈ। ਔਰ ਪੁਲਿਸ ਅਫਸਰ ਦੇ ਬੱਚਿਆਂ ਨੂੰ ਜਿਹੜੇ ਕੋਈ ਤਾਲੀਮ ਦੀਆਂ ਸਹੂਲਤਾਂ ਜਾਂ ਮੈਡੀਕਲ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਵੀ ਦੱਸੀਆਂ ਗਈਆਂ, ਤੇ ਉਹ ਵਿਚਾਰੇ ਪਰੇਸ਼ਾਨ ਹੋ ਗਏ ਕਿ ਪੁਲਿਸ ਅਫਸਰ ਤੇ ਆਪਣੀ ਮੁਕੰਮਲ ਜ਼ਿੰਦਗੀ ਇਸ ਮਹਿਕਮੇ ਨੂੰ ਲੋਕਾਂ ਨੂੰ ਦੇ ਰਿਹਾ ਔਰ ਬਦਲੇ 'ਚ ਉਹਦੇ ਬੱਚਿਆਂ ਨੂੰ ਜਾਂ ਉਹਨੂੰ ਉਹਦੇ ਪੇ ਬੈਕ ਹੀ ਨਹੀਂ ਮਿਲ ਰਿਹਾ। ਔਰ ਜਿਨ੍ਹਾਂ ਲੋਕਾਂ ਦੀ ਉਹ ਇੱਜ਼ਤ ਕਰ ਰਿਹਾ ਹੈ ਬਦਲੇ 'ਚ ਉਹਨਾਂ ਨੂੰ ਇਹ ਵੀ ਚੀਜ਼ਾਂ ਨਹੀਂ ਮਿਲ ਰਹੀਆਂ। ਔਰ ਦੁਬਾਰਾ ਉਹਨਾਂ ਨੇ ਸਾਰੀਆਂ ਚੀਜ਼ਾਂ ਦੱਸ ਕੇ ਪੁਲਿਸ ਦੇ ਬਾਰੇ ਲੋਕਾਂ ਨੂੰ ਹਕਾਇਕ ਦੱਸ ਕੇ ਜਦੋਂ ਦੁਬਾਰਾ ਉਹਨਾਂ ਨੂੰ ਦਿੱਤਾ ਤੇ ਯਕੀਨ ਕਰੋ 90% ਬੱਚਿਆਂ ਨੇ ਲਿਖਿਆ ਕਿ ਪੁਲਿਸ ਤੇ ਸਾਡੀ ਬਹੁਤ ਅੱਛੀ ਹੈ। ਤੁਸੀਂ ਦੇਖੋ ਕਿ ਅਗਰ ਈਦ ਆ ਗਈ ਹੈ ਤੇ ਪੁਲਿਸ ਅਫਸਰ ਜਿਹੜਾ ਨਾ ਉਹ ਮਸਜਿਦ ਦੇ ਬਾਹਰ ਖੜਾ ਹੈ। ਅਗਰ ਬੱਚਿਆਂ ਨੂੰ ਕ੍ਰਿਸਮਸ ਦੀਆਂ ਛੁੱਟੀਆਂ ਨੇ ਤੇ ਅਸੀਂ ਚਰਚ ਦੇ ਬਾਹਰ ਖੜੇ ਹਾਂ। ਅਗਰ 9ਵੀਂ 10ਵੀਂ ਮੁਹਰਮ ਆ ਗਈ ਹੈ, ਸਭ ਨੂੰ ਛੁੱਟੀ ਹੈ, ਤੇ ਅਸੀਂ
ਆਪਣੇ ਮਜਾਲਿਸ ਦੇ ਵਿੱਚ ਸ਼ਰੀਕ ਹਾਂ। ਬਿਲਕੁਲ ਜੀ, ਉਹਨਾਂ ਦੀ ਹਿਫਾਜ਼ਤ ਤੇ ਮਾਮੂਰ। ਬਿਲਕੁਲ ਜੀ, ਤੁਹਾਨੂੰ ਜਦੋਂ ਵੀ ਈਵੈਂਟ ਮਿਲਣਾ ਈਦ ਸ਼ਬਰਾਤ ਨੂੰ ਸਾਰਾ ਅਸਾਂ ਦੇਖਿਆ ਹੈ ਕਿ ਪੁਲਿਸ ਆਫੀਸਰ ਜਿਹੜੇ ਨੇ ਨਮਾਜ਼ ਈਦ ਪੜਵਾ ਰਹੇ ਨੇ, ਫਿਰ ਟ੍ਰੈਫਿਕ ਪੁਲਿਸ ਕੰਮ ਕਰ ਰਹੀ ਹੈ ਆਪਣਾ। ਉਹ ਖਾਸ ਕਰਕੇ ਸਾਡੇ ਵਿਊਅਰਸ ਨੂੰ ਸੁਣਾਓ, ਜਿਹੜੀ ਕਿ ਇੱਕ ਤੁਹਾਨੂੰ ਕਾਲ ਆਈ ਸੀ ਕਿਸੇ ਬੱਚੀ ਦੀ ਜਿਨ੍ਹਾਂ ਦੇ ਘਰ ਫਾਕਾ ਸੀ ਕੋਈ 2-3 ਦਿਨ ਦਾ, ਤੇ ਤੁਸੀਂ ਫਿਰ ਉਹਨਾਂ ਦੇ ਘਰ ਰਾਸ਼ਨ ਪਹੁੰਚਾਇਆ। ਇਹ ਮੈਨੂੰ ਪੱਕਾ ਯਾਦ ਹੈ ਕਿ ਪੂਰੇ ਸੂਬੇ ਦੇ ਵਿੱਚ ਤੁਸੀਂ ਪਾਇਨੀਅਰ ਸਾਓ ਇਸ ਘਰ ਖੈਰ ਦੇ। ਸਭ ਤੋਂ ਪਹਿਲੇ ਤੁਸੀਂ ਇਹ ਕੰਮ ਕੀਤਾ, ਉਸ ਤੋਂ ਬਾਅਦ ਤੇ ਫਿਰ ਅਸੀਂ ਚੂੰਕਿ ਜਰਨਲਿਸਟਾਂ ਸੀ ਆਪਣੀਆਂ ਅਖਬਾਰਾਂ 'ਚ ਖਬਰਾਂ ਲਾਈਆਂ। ਸਿਆਲਕੋਟ ਦੇ ਵੀ ਇੱਕ SHO ਸਾਹਿਬ ਨੇ ਇਸ ਤਰ੍ਹਾਂ ਹੀ ਇੱਕ ਫਾਕਾ ਆਕਾਸ਼ ਲੋਕ ਸਨ, ਉਹਨਾਂ ਦੇ ਘਰਾਂ 'ਚ ਰਾਸ਼ਨ ਪਹੁੰਚਾਇਆ। ਇੱਧਰ ਖਾਨੇਵਾਲ ਵਾਲ ਵੀ, ਲੇਕਿਨ ਸਭ ਤੋਂ ਪਹਿਲੇ ਇਹ ਸਟੈਪ ਤੁਸੀਂ ਚੁੱਕਿਆ ਸੀ। ਉਹ ਜ਼ਰਾ ਗੱਲ ਸਾਡੇ ਵਿਊਅਰਸ ਨੂੰ ਸੁਣਾਓ, ਜ਼ਰਾ ਸਾਡੇ ਦੋਸਤਾਂ ਨੂੰ ਪਤਾ ਲੱਗੇ ਕਿ ਪੁਲਿਸ ਵਾਲੇ ਕਿੱਡੇ ਕਿੱਡੇ ਪਿਆਰੇ ਔਰ ਅੱਛੇ ਕੰਮ ਵੀ ਕਰਦੇ ਨੇ। ਇਹ ਡਾਕਟਰ ਸਾਹਿਬ ਤੁਹਾਡੀ ਮੁਹੱਬਤ ਹੈ ਜੀ, ਇਹ ਪੁਲਿਸ ਨਾਲ, ਜਿਹੜਾ ਤੁਹਾਡੀ ਇਹ ਮੁਹੱਬਤ ਇਹ ਤੁਹਾਡੇ ਅਲਫਾਜ਼ ਤੋਂ ਜ਼ਾਹਰ ਹੋ ਰਹੀ ਹੈ। ਅਸਲ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਮੈਂ ਪਾਇਨੀਅਰ ਨਹੀਂ, ਹਰ ਪੁਲਿਸ ਅਫਸਰ ਪਾਇਨੀਅਰ ਹੈ। ਵਾਹ। ਹਰ ਪੁਲਿਸ ਅਫਸਰ ਜਿਹੜਾ ਹੈ ਉਹ ਡੇਲੀ ਰੂਟੀਨ 'ਚ ਲੋਕਾਂ ਦੀ ਇੰਝ ਹੀ ਮਦਦ ਕਰਦਾ ਹੈ ਜਿਸ ਤਰ੍ਹਾਂ ਉਸ ਦਿਨ ਮਦਦ ਹੋਈ। ਜਦੋਂ ਇੱਕ ਸਾਇਲ ਸਾਡੇ ਕੋਲ ਆਉਂਦਾ ਹੈ, ਉਹ ਖੁਦਾ ਤੋਂ ਬਾਅਦ ਪੁਲਿਸ 'ਤੇ ਯਕੀਨ ਕਰ ਰਿਹਾ ਹੁੰਦਾ, ਉਹ ਸਾਡੇ ਕੋਲ ਆ ਕੇ ਬੈਠਦਾ ਹੈ। ਔਰ ਤੁਸੀਂ ਡਾਕਟਰ ਸਾਹਿਬ ਦਾ ਨਾਮ ਲਿਆ, ਯਕੀਨ ਕਰੋ ਕਿ ਇੱਕ ਮਹਿਕਮੇ ਦੇ ਵਿੱਚ ਨਈ ਰੂਹ ਆ ਗਈ ਹੈ। ਵਾਹ। ਔਰ IG ਸਾਹਿਬ ਨੇ ਇੰਨੀਆਂ ਤਰੱਕੀਆਂ, ਇੰਨੀਆਂ ਮੁਰਾਦ, ਇੰਨੇ ਮੈਡੀਕਲ ਜਿਹੜੇ ਸਾਨੂੰ ਅਸੀਂ ਸਮਝਦੇ ਸਾਂ ਕਿ ਵੀ ਸਾਡੀ ਇਹ ਤਕਲੀਫਾਂ ਨੇ, ਦੁੱਖ ਨੇ, ਉਹ ਦੂਰ ਕਰ ਦਿੱਤੇ ਨੇ IG ਸਾਹਿਬ ਨੇ। ਔਰ ਯਕੀਨ ਕਰੋ ਤੁਸੀਂ, ਅਸੀਂ ਉਹਨਾਂ ਦੇ ਸੈਮੀਨਾਰ ਜਾਂ ਲੈਕਚਰ ਜਾਂ 1-2 ਦਫਾ ਮੈਂ ਇਨਾਮ ਲੈਣ IG ਸਾਹਿਬ ਕੋਲ ਗਿਆ ਹਾਂ ਅੱਛੀ ਕਾਰਗਰਦਗੀ ਦੇ, ਤੇ ਉਹਨਾਂ ਨੇ ਕਿਹਾ ਕਿ ਮੈਂ ਜੋ ਵੀ ਪੁਲਿਸ ਲਈ ਕੀਤਾ ਹੈ, ਮੈਨੂੰ ਇਹਦਾ ਸਿਲਾ ਇਹ ਚਾਹੀਦਾ ਕਿ ਤੁਸੀਂ ਆਵਾਮ ਨਾਲ ਮੁਹੱਬਤ ਕਰੋ। ਯਾਨੀ ਅਗਰ ਪੁਲਿਸ ਨਾਲ IG ਸਾਹਿਬ ਕਹਿੰਦੇ ਨੇ ਕਿ ਮੈਂ ਤੁਹਾਨੂੰ ਰੈਂਕ ਵਧਾਇਆ ਹੈ ਜਾਂ ਤੁਹਾਡਾ ਮੈਡੀਕਲ ਅਲਾਊਂਸ ਵਧਾਇਆ ਹੈ ਜਾਂ ਤੁਹਾਡੇ ਬੱਚਿਆਂ ਨੂੰ ਤਾਲੀਮ ਤੱਕ ਅਸੈਸ ਦਿੱਤੀ ਹੈ, ਤੇ ਇਹਦਾ ਫਾਇਦਾ ਆਵਾਮ ਨੂੰ ਜਾਵੇਗਾ, ਤੇ ਮੈਨੂੰ ਇਹ ਮਹਿਸੂਸ ਹੋਏਗਾ ਕਿ ਮੈਂ ਇੱਕ ਦਰੁਸਤ ਕਦਮ ਲਿਆ। ਲੋਕਾਂ ਦੇ ਬੱਚਿਆਂ ਨੂੰ ਤਾਲੀਮ ਲਈ ਆਸਾਨੀ ਕੀਤੀ ਜਾਏ, ਦੇਖੋ ਨਾ, ਅਮਨ ਅਮਾਨ ਹੋਏਗਾ, ਕਾਰੋਬਾਰ ਵੀ ਫੈਲੇਗਾ। ਅੱਛਾ, ਉਹ ਜਿਹੜਾ ਤੁਸੀਂ ਬੱਚੀ ਵਾਲਾ ਕਹਿ ਰਹੇ ਹੋ, ਉਹਦੇ ਵਿੱਚ ਵੀ ਡਾਕਟਰ ਸਾਹਿਬ ਮੈਂ ਸਮਝਦਾ ਵਾਂ ਕਿ ਮੀਡੀਆ ਨੇ ਇੱਕ ਕਿਰਦਾਰ ਅਦਾ ਕੀਤਾ ਜੀ। ਸਾਡੇ ਅਸੀਂ ਆਪਣਾ ਡਿਊਟੀ ਤੇ ਮੌਜੂਦ ਸਾਂ, ਮੈਂ ਤੇ ਮੇਰੇ ASI ਸਾਹਿਬ, ਤੇ ਉੱਥੇ ਕਾਲ ਆਈ ਕਿ ਆਪਣਾ ਜਿਹੜਾ ਨਾ ਜੀ ਸਾਡੀ ਮਦਦ ਕੀਤੀ ਜਾਏ। ਅੱਛਾ, ਇੱਕ ਬੜਾ ਸਾਡੇ ਨਾਲ ਅਲਮੀਆ ਹੈ ਕਿ 15 ਤੇ ਫੇਕ ਕਾਲਾਂ ਵੀ ਚੱਲਦੀਆਂ ਜੀ ਜੀ। ਔਰ ਮੈਂ ਆਪਣੇ ਥਾਣੇਦਾਰ ਨੂੰ ਕਿਹਾ ਕਿ ਵੀ ਤੂੰ ਇਹ ਤਸਦੀਕ ਕਰ, ਕੋਈ ਸ਼ਰਾਰਤ ਵੀ ਸਾਡੇ ਨਾਲ ਕਰ ਸਕਦਾ ਹੈ, ਮਤਲਬ ਇਹ ਰੂਟੀਨ ਦੀ ਗੱਲ ਹੈ, ਲੋਕ ਝੂਠੀਆਂ ਕਾਲਾਂ ਵੀ ਚਲਾਉਂਦੇ ਜੀ। ਮੇਰੇ ASI ਨੇ ਤਸਦੀਕ ਕਰਕੇ ਦੱਸਿਆ, ਉਹਨੇ ਕਿਹਾ ਜੀ ਇਹ ਬਹੁਤ ਗਰੀਬ ਲੋਕ ਨੇ, ਇਹਨਾਂ ਦਾ ਵਾਲਦ ਚੰਦ ਦਿਨ ਪਹਿਲੇ ਐਕਸੀਡੈਂਟ 'ਚ ਬਿਮਾਰ ਹੈ, ਉਹ ਹਸਪੀਟਲ ਤੋਂ ਵਾਪਸ ਆਇਆ, ਕਮਾ ਨਹੀਂ ਸਕਦਾ, 4 ਛੋਟੀਆਂ ਬੱਚੀਆਂ ਨੇ ਤੇ ਵਾਲਦਾ ਹੈ। ਇੱਕ ਬੱਚੀ ਨੇ ਜੁਰਤ ਕੀਤੀ ਹੈ 15 ਤੇ ਕਾਲ ਕਰਨ ਦੀ। ਇਹ ਸਾਡੇ ਲਈ ਜਿਹੜਾ ਨੇ ਇੱਕ ਬੜੀ ਪਰੇਸ਼ਾਨੀ ਦੀ ਗੱਲ ਹੈ ਕਿ ਦੇਖੋ ਇਸ ਦੌਰ ਦੇ ਵਿੱਚ ਲੋਕ ਜਿਹੜੇ ਨੇ ਜੀ ਉਹ ਇੱਕ ਰਿਜ਼ਕ ਦੇ ਵਿੱਚੋਂ, ਮਤਲਬ ਰੋਟੀ ਖਾਣ ਤੋਂ 2 ਟਾਈਮ ਤੋਂ ਆਜ਼ਾਦ ਨੇ। ਫਿਰ ਇਹਦੇ 'ਚ ਮੈਂ ਗੱਲ ਕਰਾਂਗਾ ਕਿ ਜਿਹੜਾ ਇਹ ਇੱਕ ਸਮਝ ਲਓ ਕਿ ਸਾਨੂੰ ਹਦਾਇਤ ਹੈ ਕਿ ਪੁਲਿਸ ਜਿਹੜੀ ਹੈ ਉਹਨੇ ਹਰ ਵਕਤ ਮਦਦ ਕਰਨੀ ਹੈ। ਮੈਂ ਆਪਣੇ ASI ਸਾਹਿਬ ਨੂੰ ਆਪਣੇ ਬਟਵੇ 'ਚ ਮੇਰੇ ਕੋਲ ਜਿਹੜੀ ਅਮਾਊਂਟ ਆਇਆ ਸੀ ਉਹ ਮੈਨੂੰ ਦਿੱਤੀ, ਔਰ ਮੈਂ ਕਿਹਾ ਇਹਦੇ 'ਚ ਤੂੰ ਇੰਨੀ ਰਕਮ ਪਾਣੀ ਹੈ, ਔਰ ਮੇਰੇ ਗੱਡੀ ਦੇ ਡਰਾਈਵਰ ਨੂੰ ਵੀ ਮੈਂ ਕਿਹਾ ਕਿ ਇੰਨੀ ਰਕਮ ਤੂੰ ਪਾਣੀ ਹੈ। ਇਹ SHO ਦੀ ਜ਼ਿੰਮੇਵਾਰੀ ਨਹੀਂ, ਇਹ ਸਾਡੇ ਤੇ ਬੋਝ ਹੈ ਕਿ ਸਾਡੇ ਇਸ ਇਲਾਕੇ ਦੇ ਵਿੱਚ ਅਗਰ ਇਸ ਤਰ੍ਹਾਂ ਹੋਏਗਾ ਮਾਮਲਾ ਤੇ ਅਸੀਂ ਕਿਹਨੂੰ ਜਵਾਬ ਦੇਣਾ। ਤੇ ਇਹ ਉਹਨਾਂ ਦੀ ਮਿਹਰਬਾਨੀ, ਉਹ ਰਾਸ਼ਨ ਲੈ ਕੇ ਗਏ। ਔਰ ਯਕੀਨ ਕਰੋ ਇਹਦੇ 'ਚ ਅਸੀਂ ਮੀਡੀਆ ਨੂੰ ਬਿਲਕੁਲ ਇਨਵਾਲਵ ਨਹੀਂ ਸੀ ਕੀਤਾ। ਜਦੋਂ ਪੁਲਿਸ ਉਹਨਾਂ ਦੇ ਘਰ ਗਈ, ਉਹਨਾਂ ਨੂੰ ਰਾਸ਼ਨ ਦਿੱਤਾ ਤੇ ਮੁਕਾਮੀ ਲੋਕ ਇਕੱਠੇ ਹੋ ਗਏ। ਜਦੋਂ ਸਾਡੇ ਮੁਆਸ਼ਰੇ 'ਚ ਕਿਸੇ ਘਰ ਪੁਲਿਸ ਜਾਵੇ ਤੇ ਲੋਕ ਉਹਨੂੰ ਚੋਰ ਡਾਕੂ ਜਾਂ ਉਹਨੂੰ ਮੁਜਰਮ ਸਮਝਦੇ ਨੇ, ਲੇਕਿਨ ਜਦੋਂ ਉਹਨਾਂ ਨੇ ਵੇਖਿਆ ਕਿ ਵੀ ਇਹ ਤੇ ਇਹਨਾਂ ਨੂੰ ਰਾਸ਼ਨ ਦੇਣ ਆਏ ਨੇ, ਤੇ ਉਹ ਫਿਰ ਇੱਕ ਮੀਡੀਆ ਤੇ ਫੁਟੇਜ ਉਹਨਾਂ ਦੀ Facebook ਤੇ ਚੱਲ ਗਈ। ਸੋਸ਼ਲ ਮੀਡੀਆ ਨੇ ਇਹਨੂੰ ਟੇਕ ਅਪ ਕਰ ਲਿਆ, ਜਿਹੜਾ ਲੋਕਾਂ ਦੇ ਮੋਬਾਈਲਾਂ ਤੇ, ਉਹ ਫਿਰ ਤੁਹਾਡੇ ਵਰਗੇ ਅੱਛੇ ਲੋਕਾਂ ਨੇ ਇਹਨੂੰ ਅੱਗੇ ਚਲਾਇਆ। ਮੈਂ ਸਮਝਦਾ ਵਾਂ ਕਿ ਨੇਕੀ ਦੀ ਤਰਗੀਬ ਦੇਣ 'ਚ ਮੀਡੀਆ ਦਾ ਬੜਾ ਕਿਰਦਾਰ ਹੈ। ਤੁਸੀਂ ਇਹ ਜਿਹੜਾ ਕੰਮ ਇੱਕ ਕਦਮ ਅੱਗੇ ਵੱਧ ਕੇ ਕੀਤਾ ਨਾ, ਕਿ ਇੱਕ ਕਾਲ ਆਈ, ਤੁਸੀਂ ਫਿਰ ਉਹਨੂੰ ਇਗਨੋਰ ਨਹੀਂ ਕੀਤਾ। ਉਸ ਛੋਟੀ ਬੱਚੀ ਨੇ ਹੀ ਕਿਹਾ ਹੋਏਗਾ ਕਿ ਮੇਰੇ ਵਾਲਦ ਸਾਹਿਬ ਸਾਹਿਬ ਫਿਰਾਸ਼ ਨੇ, ਉਹ ਮੰਜੀ ਦੇ ਪਏ ਨੇ, ਐਕਸੀਡੈਂਟ ਨਾਲ ਸਾਡੇ ਘਰ ਰੋਟੀ ਖਾਣ ਨੂੰ ਨਹੀਂ। ਇਹ ਜੀ ਦਰੁਸਤ ਕਹਿ ਰਹੇ ਹਾਂਜੀ। ਹੁਣ ਤੁਸੀਂ ਇਹ ਤੁਹਾਡੀ ਜ਼ਿੰਮੇਵਾਰੀਆਂ 'ਚ ਸ਼ਾਮਲ ਨਹੀਂ ਸੀ ਬਤੌਰ ਇੱਕ ਪੁਲਿਸ ਆਫੀਸਰ, ਲੇਕਿਨ ਬਤੌਰ ਇੱਕ
सच्चा मुसलमान बतौर एक हमदर्द दिल रखन वाला इंसान तुसां फौरी तौर पर इस मसले का हल करन दा ना सिर्फ आपू चारा किया बल्कि अपने साथी पुलिस ऑफिसर्स नूं भी कहा कि यार थोड़े थोड़े पाओ पैसे तो जाके तुसीं फिर उन्होंने घर राशन पहुँचाया। अच्छा, ये जी तुसीं गल कीती है ना जी पुलिस ते ट्रस्ट दी जी एक थां ते ये गल दुरुस्त है कि भी सानू इस गल का दुख होया कि भी वो जी बच्ची है वो घर खाण नूं नहीं, लेकिन जदों जाके असीं चैक किया ना तो एक गल की सानू ये खुशी हुई कि उस बच्ची ने कहा कि मैं सिर्फ पुलिस नूं कॉल नहीं की, वाह मैं तमाम अदारियां नूं कॉलां कीतियां ने, मैं जिन्ने मैं हुकूमती अदारे ने ਜਿਹੜੇ मदद कर सकते हैं ਉਹਦੇ 'ਚ ਉਹਨੇ ਮੈਨੂੰ ਕਿਹਾ ਕਿ ਮੈਂ ਅਸੀਂ 1122 ਨੂੰ ਵੀ ਕਾਲ ਕੀਤੀ ਹੈ, ਅਸੀਂ ਦੂਜੇ ਅਦਾਰਿਆਂ ਨੂੰ ਵੀ ਕਾਲ ਕੀਤੀ ਹੈ, ਲੇਕਿਨ ਮੇਰੇ ਇਸ ਕਾਲ ਦੇ ਲਬੈਕ ਪੁਲਿਸ ਵਾਲਿਆਂ ਨੇ ਕਿਹਾ। ਵਾਹ ਵਾਹ, ਇਹ ਸਾਦਤ ਅੱਲਾਹ ਪਾਕ ਨੇ ਤੁਹਾਡੇ ਤੇ ਲਿਖੀ। ਦੇਖੋ ਇੱਕ ਆਦਮੀ ਭੁੱਖਾ ਹੈ, ਉਹਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਪੁਲਿਸ ਨੇ ਆਣਾ ਹੈ, ਫਾਇਰ ਬ੍ਰਿਗੇਡ ਨੇ ਆਣਾ ਹੈ, 112 ਨੇ ਆਣਾ ਹੈ, ਕਿਹਨੇ ਉਹਨੇ ਹਰ ਬੂਆ ਖੜਕਾਣਾ ਹੈ ਜੀ, ਬੂਆ ਖੜਕਾਇਆ। ਲੇਕਿਨ ਉਹਨੇ ਕਿਹਾ ਕਿ ਵੀ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਪੁਲਿਸ ਜਿਹੜੀ ਹੈ ਉਹਨੇ ਮੇਰੇ ਤੱਕ ਰਸਾਈ ਹਾਸਲ ਕੀਤੀ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੁਲਿਸ ਤੇ ਲੋਕ ਇਹ ਟਰਸਟ ਕਰਦੇ ਨੇ ਵਾਹ ਕਿ ਬਈ ਉਹ ਅਗਰ ਇਹਨਾਂ ਨੂੰ ਇੱਕ 15 ਤੇ ਕਾਲ ਕੀਤੀ ਜਾਏ ਤੇ ਇਹ ਦਰਵਾਜ਼ੇ ਤੱਕ ਆਉਂਦੇ ਨੇ ਵਾਹ ਔਰ ਆ ਕੇ ਦੁੱਖ ਸੁਣਦੇ ਨੇ। ਵਾਹ ਪਿਆਰੇ ਵੇਖਣ ਵਾਲਿਓ, ਬੜੀ ਹੀ ਖੂਬਸੂਰਤ ਗੱਲ ਹੈ ਚੌਧਰੀ ਸ਼ਕਰੁੱਲਾ ਸਾਹਿਬ ਦੀ, ਔਰ ਮੇਰਾ ਬੜਾ ਹੀ ਅਰਸੇ ਤੋਂ ਮਨ ਚਾਹੁੰਦਾ ਸੀ ਕਿ ਮੈਂ ਇਹਨਾਂ ਦੇ ਇਸ ਕੰਮ ਨੂੰ ਜਿਹੜੇ ਰੂਟੀਨ ਦੇ ਵਿੱਚ ਕ੍ਰਾਈਮਸ ਕਮਿਟ ਕਰਦੀ ਏ ਪਬਲਿਕ ਮੁਜਰਮਾਨ, ਉਹਨਾਂ ਨੂੰ ਤੇ ਪਕੜ ਕੇ ਜ਼ੇਰੇ ਦਾਮ ਲਿਆਉਣਾ, ਜ਼ੇਰੇ ਹਿਰਾਸਤ ਲਿਆਉਣਾ ਪੁਲਿਸ ਦੇ ਪੇਸ਼ਾਵਰਾਨਾ ਫਰਾਇਜ਼ ਵਿੱਚ ਸ਼ਾਮਲ ਹੈ। ਲੇਕਿਨ ਪੁਲਿਸ ਵਾਲੇ ਮੌਜੂਦਾ IG ਪੰਜਾਬ ਡਾਕਟਰ ਉਸਮਾਨ ਅਨਵਰ ਹੋਰਾਂ ਦੀ ਜ਼ੇਰੇ ਕਿਆਦਤ, ਉਹਨਾਂ ਦੀ ਜ਼ੇਰੇ ਸਿਆਦਤ ਜਿਸ ਤਰ੍ਹਾਂ ਖੂਬਸੂਰਤ कारकर्दगी शो कर रहे हैं, आवाम की खिदमत दियाँ लायजाल ते लाजवाल मिसालां कायम कर रहे हैं, ये वाकई लायक सताइश ने। यकीनन इन्हां दी शख्सियत का भी ये पक्ष जान के तुहानूं बड़ी खुशी हुई होनी है कि SHO थाना सैटेलाइट टाउन गुजरांवाला पुलिस दे बड़े ही खूबसूरत शख्सियत के मालिक हमदर्द पुलिस ऑफिसर ने जिन्हां ਉਹਨਾਂ ਦੇ ਘਰ ਨਾ ਸਿਰਫ ਉਦੋਂ ਰਾਸ਼ਨ ਪਹੁੰਚਾਇਆ ਬਲਕਿ ਉਹਨਾਂ ਨੇ ਮੈਨੂੰ ਸਖਤੀ ਨਾਲ ਕਿਹਾ ਕਿ ਡਾਕਟਰ ਸਾਹਿਬ ਸਾਡੀ ਤਸ਼ਹੀਰ ਨਾ ਇਸ ਹਵਾਲੇ ਨਾਲ ਕਰੋ। ਉਹ ਅੱਜ ਤੱਕ ਵੀ ਅਲਹਮਦੁਲਿਲਾ ਉਹਨਾਂ ਦੀ ਖਿਦਮਤ ਕਰ ਰਹੇ ਨੇ, ਜਿਹੜੀ ਕਿ ਸਾਨੂੰ ਵੀ ਕਰਨੀ ਚਾਹੀਦੀ ਹੈ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ ਤੇ ਅੱਲਾ ਬੇਲੀ। रौनक हो जाऊं चट